ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ ਕਿਉਂਕਿ ਇਹ ਨੈਰੇਟਿਵ ਲਗਾਤਾਰਤਾ ਨਾਲ 4 ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ। ਪੁਲਿਸ ਵੱਲੋਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਕਈ ਸਥਾਨਾਂ ਤੇ ਫਲੈਗ ਮਾਰਚ, ਇੰਟਰਨੈਟ ਦੀ ਮੁਅੱਤਲੀ ਜਾਰੀ। NSA ਦਾ ਕੀ ਆ, ਔਰ ਉਹਦੇ 'ਚ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿੰਨੀਆਂ ਅਰੈਸਟ ਹੋਈਆਂ, ਕਿਉਂਕਿ ਬਹੁਤ ਸਾਰਿਆਂ ਦੇ NSA ਲਾਇਆ ਜਾ ਰਿਹਾ। ਜੇ ਇਹਨਾਂ ਨੇ ਅਸਾਮ ਚੁਣਿਆ ਤੇ ਉਹਦੇ ਰੀਜ਼ਨ ਨੇ, ਕਿਉਂਕਿ ਉੱਥੇ ਦਾ CM ਜਿਹੜਾ ਹੈ ਉਹ ਅਮਿਤ ਸ਼ਾਹ ਦਾ ਪ੍ਰੋਟੇਜੇ ਔਰ ਬੜਾ ਜ਼ਾਲਮ ਕਿਸਮ ਦਾ, ਔਰ ਬੜੀਆਂ ਡਰਟੀ ਪ੍ਰਿਜ਼ਨਸ ਉਹਨਾਂ ਦੀਆਂ ਤਾਂ ਡਿਟੇਲਸ ਵੀ ਡਿਬਰੂਗੜ੍ਹ ਕੇ ਕਿੱਥੋਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇੰਡੀਆ ਦੀ ਜਿਹੜੀ ਹੈ ਲੈਕ ਆਫ ਅਕਾਊਂਟੇਬਿਲਿਟੀ ਹੈ ਫॉर ऑफिशियल ਮਿਸਕੰਡਕਟ ਜੀ persisted at all levels of government, contributing to widespread impunity, lax enforcement, shortage of trained police officers and an overburdened and under-resourced court system contributed to low number of convictions. Arbitrary arrest and detention, political prisoners or detainees, arbitrary or unlawful interference with privacy, restrictions on freedom of expression and media, unjustified arrests or prosecutions of journalists, and enforcement or threat to enforce criminal libel laws to limit expression are some of the other human rights violations in India. ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਇਸ ਵਕਤ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਆਪਰੇਸ਼ਨ ਕਾਸੋ ਨੂੰ ਲੈ ਕੇ ਜ਼ਿਕਰ ਹੋ ਰਿਹਾ ਹੈ। ਕਾਰਡਨ ਐਂਡ ਸਰਚ ਆਪਰੇਸ਼ਨ ਵੀ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਹੈ। ਮਤਲਬ ਜਿਹੜੀਆਂ ਕੰਪਨੀਆਂ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਭਗਵੰਤ ਮਾਨ ਲੈ ਕੇ ਆਏ ਪੰਜਾਬ ਦੇ ਵਿੱਚ, ਹੁਣ BSF ਹੋਵੇ, ਉਹ ਪੈਰਾਮਿਲਟਰੀ ਫੋਰਸਿਸ ਦੇ ਦਸਤੇ ਹੋਣ ਜਾਂ ਪੰਜਾਬ ਪੁਲਿਸ ਹੋਵੇ, ਪੰਜਾਬ ਦੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜਿਹੜੇ ਮਾਰਚ ਨੇ, ਫਲੈਗ ਮਾਰਚ ਨੇ, ਉਹ ਕੱਢੇ ਜਾ ਰਹੇ ਆ। ਜਿੱਥੇ ਇੱਕ ਪਾਸੇ ਪ੍ਰੋਟੈਸਟ ਹਰੀਕੇ ਤੋਂ ਲੈ ਕੇ ਮੋਹਾਲੀ ਮੋਰਚੇ ਤੱਕ ਪ੍ਰੋਟੈਸਟ ਦੀ ਲਾਈਨ ਵੀ ਨਜ਼ਰ ਆ ਰਹੀ ਹੈ, ਉੱਥੇ ਫਲੈਗ ਮਾਰਚ ਕੱਢੇ ਜਾ ਰਹੇ ਆ। ਅਤੇ ਮਤਲਬ ਇਹ ਇਸ ਹਿਸਾਬ ਨਾਲ ਜਿਹੜੀ ਜਿਹਨੂੰ ਕਹਿੰਦੇ ਆ ਵੀ ਜੋ ਵਾਈਬ ਆ ਰਹੀ ਹੈ ਉਹ ਇੱਦਾਂ ਦੀ ਆ ਰਹੀ ਹੈ ਵੀ ਹੁਣ ਇਹਨਾਂ ਨੇ ਪੂਰੇ ਪੰਜਾਬ ਨੂੰ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਦੱਬ ਕੇ ਰੱਖਣਾ, ਕੁਚਲ ਕੇ ਰੱਖਣਾ। ਅਤੇ ਉਹਦੇ ਥੱਲੇ ਹੁਣ ਤੁਸੀਂ ਜਦੋਂ ਗੱਲ ਕਰਨ ਵਾਲੇ ਬੰਦਿਆਂ ਦੀ ਦੇਖਦੇ ਹੋ, ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਹੈਂਡਲ ਹੋਵੇ, ਬਾਹਰਲੇ ਮੁਲਕਾਂ ਦੇ ਅਸੀਂ ਕੱਲ੍ਹ ਗੱਲ ਕੀਤੀ, ਮਤਲਬ ਉਹਨਾਂ ਦਾ ਕੱਲ੍ਹ ਟਵੀਟ ਹਟਾਇਆ ਸੀ ਅਤੇ ਹੁਣ ਸਾਰਿਆਂ ਦੇ ਟਵਿੱਟਰ ਜਿਹੜੇ ਹੈਗੇ ਆ ਉਹ ਬੈਨ ਕਰ ਦਿੱਤੇ ਆ ਇੰਡੀਆ ਦੇ ਵਿੱਚ। ਦਰਜਨ ਤੋਂ ਵੱਧ ਦੀ ਅੱਜ ਦੀ ਜਿਹੜੀ ਖਬਰ ਹੈਗੀ ਆ ਉਹ ਸਾਹਮਣੇ ਆਈ ਆ। ਸਾਡੇ ਆਪਣੇ ਮਤਲਬ ਸਰਬਜੀਤ ਸਿੰਘ ਘੁਮਾਣ ਜਿਹੜੇ ਹੈਗੇ ਆ ਉਹ ਅੱਜ ਦਾ ਸ਼ੋਅ ਨਹੀਂ ਕਰ ਸਕੇ ਫॉर द ਰੀਜ਼ਨ ਕਿ ਉਹਨਾਂ ਨੂੰ ਵੀ ਫੜੋ ਫੜਾਈ ਵਾਲਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ ਆ। ਮਤਲਬ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਫੜੋ ਫੜਾਈ ਕਿਸ ਲੈਵਲ 'ਤੇ ਹੋ ਰਹੀ ਹੈ ਅਤੇ ਕਿਵੇਂ NSA, UAPA ਜਾਂ ਉਹ ਹੁਣ ਕੀ ਹੁਣ ਇਹ ਸਵਾਲ ਇਹ ਬਣ ਜਾਂਦਾ ਵੀ ਕੀ ਹੁਣ ਇਹ ਦੌਰ ਹੀ ਸ਼ੁਰੂ ਹੋ ਰਿਹਾ ਜਿੱਥੇ ਇਹ ਸਭ ਕੁਛ ਨੋਰਮਲ ਬਣ ਜਾਊਗਾ। ਦੇਖੋ ਤੁਸੀਂ ਕੋਡ ਨੇਮ ਜੋ ਇਸ ਵੇਲੇ ਪੰਜਾਬ ਚੱਲ ਰਿਹਾ ਹੈ, ਕਿਉਂਕਿ ਇਹ ਸਰ ਜਸਪਾਲ ਸਿੰਘ ਮੰਝਪੁਰ ਜਿਹੜੇ ਪ੍ਰੋਮੀਨੈਂਟ ਹਿਊਮਨ ਰਾਈਟਸ ਅਟਾਰਨੀ ਨੇ ਔਰ ਜੱਗੀ ਜੌਲ ਤੋਂ ਲੈ ਕੇ ਬਹੁਤ ਸਾਰੇ ਸਿੰਘਾਂ ਦੇ ਕੇਸ ਉਹਨਾਂ ਨੇ ਲੜੇ ਨੇ ਔਰ ਲੜ ਰਹੇ ਨੇ, ਉਹਨਾਂ ਨੇ ਇਹ ਲੱਭਿਆ ਕਿ ਵੀ ਇਹ ਜਿਹੜਾ ਚੱਲ ਰਿਹਾ ਇਹਦੇ ਥੱਲੇ ਕੀ ਹੈ, ਔਰ ਜ਼ਾਹਰ ਹੈ ਕਿ ਇਹ ਕਾਰਡਨ ਐਂਡ ਸਰਚ ਆਪਰੇਸ਼ਨ। ਹੁਣ ਅਸੀਂ ਪਿਛਲੇ ਹਫ਼ਤਿਆਂ 'ਚ ਇਹ ਗੱਲ ਕੀਤੀ ਕਿ ਜਦੋਂ ਆਪਰੇਸ਼ਨ ਸੀਲ 1 ਅਤੇ ਆਪਰੇਸ਼ਨ ਸੀਲ 2 ਇਹ ਜਿਹੜੇ ਸੋ ਕਾਲਡ ਇਹਨਾਂ ਨੇ ਨਾਂ ਰੱਖ ਕੇ ਕੀਤੇ, ਉਹਦੇ ਥੱਲੇ ਸੀ ਕਿ ਕਿੰਨੇ ਹਜ਼ਾਰ ਗੱਡੀਆਂ ਇਹਨਾਂ ਨੇ ਚੈੱਕ ਕੀਤੀਆਂ, 2000 ਤੋਂ ਜ਼ਿਆਦਾ ਪੁਲਿਸ ਇੰਪਲਾਈ ਕੀਤੇ, 320 ਤੋਂ ਜ਼ਿਆਦਾ ਨਾਕੇ ਲਾਏ, ਔਰ ਪੰਜਾਬ ਦਾ ਬਾਰਡਰ ਜਿਹੜਾ ਹਿਮਾਚਲ ਨਾਲ ਲੱਗਦਾ ਹੈ, ਜੰਮੂ ਕਸ਼ਮੀਰ ਨਾਲ ਲੱਗਦਾ ਹੈ, ਰਾਜਸਥਾਨ ਦੇ ਨਾਲ ਲੱਗਦਾ ਹੈ, ਇਹ ਹਰਿਆਣੇ ਨਾਲ ਲੱਗਦਾ ਹੈ, ਇਹ ਸਾਰੇ ਨੂੰ ਪੂਰਾ ਸੀਲ ਕਰਕੇ ਔਰ ਉਹਨਾਂ ਨੇ ਥਾਂ ਥਾਂ 'ਤੇ ਨਾਕੇ ਲਾ ਕੇ ਆਪਰੇਸ਼ਨ ਸੀਲ 1, 2 ਪੂਰਾ ਉਹਨਾਂ ਨੇ ਰਿਆਜ਼ ਕੀਤਾ। ਔਰ ਉਦੋਂ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਭਾਈ ਜੋ ਪਾਰਟ ਇਹਨਾਂ ਨੇ, ਔਰ ਤੁਸੀਂ ਜਿਹੜਾ ਉਹ ਇਸ ਦਾ ਅੱਜ ਗੱਲਬਾਤ ਦੇ ਵਿੱਚ ਕੰਪੈਰੀਜ਼ਨ ਕਸ਼ਮੀਰ ਨਾਲ ਵੀ ਕਰ ਰਹੇ ਸੀ ਕਿ ਵੀ ਕਿਉਂਕਿ ਇਹ ਸਮਝਣਾ ਪਏਗਾ ਜਦੋਂ ਅਮਿਤ ਸ਼ਾਹ ਐਂਡ ਕੰਪਨੀ ਇਹ ਗੱਲ ਕਹਿੰਦੇ ਨੇ ਜੀ ਸਾਡਾ ਕਸ਼ਮੀਰ 'ਚ ਬੇਸ਼ੱਕ ਅਸੀਂ ਹਟਾਇਆ, ਖਤਮ ਕੀਤਾ ਆਰਟੀਕਲ 370 ਔਰ ਦੂਸਰਾ, ਲੇਕਿਨ ਉਹਦੇ 'ਚ ਬਹੁਤ ਸ਼ਾਂਤੀ ਹੈ। ਔਰ ਤੁਸੀਂ 2 ਸਾਲ ਤੋਂ ਜ਼ਿਆਦਾ ਬੀਤ ਚੁੱਕੇ ਨੇ 5 ਅਗਸਤ 2019 ਨੂੰ ਲੈ ਕੇ
ਜਦੋਂ ਤੋਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕੀਤਾ ਗਿਆ ਸੀ। ਲੇਕਿਨ ਜਿਹੜਾ ਅੱਜ ਵੀ ਉੱਥੇ ਉਹ ਸਰਚ ਐਂਡ ਕਾਰਡਨ ਆਪਰੇਸ਼ਨ ਦੇ ਨਾਂ ਥੱਲੇ ਨੌਜਵਾਨਾਂ ਨੂੰ ਚੁੱਕ ਕੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਣ ਦਾ ਕੰਮ, ਔਰ ਈਵਨ ਉਹਨਾਂ ਨੇ ਇਸ ਦੇ ਥੱਲੇ ਕਿਵੇਂ ਪ੍ਰੋਮੀਨੈਂਟ ਜਿਹੜੇ ਉਹਨਾਂ ਦੇ ਜਿਹੜੇ ਆਲਰੇਡੀ ਸਟੇਟ ਦੇ ਨਾਲ ਕੰਮ ਕਰਨ ਵਾਲੇ ਲੋਕ ਸੀ, ਯਾਸਿਨ ਮਲਕ ਵਰਗੇ, ਦੂਸਰੇ ਉਹਨਾਂ ਦੇ ਪੁਰਾਣੇ ਕੇਸ ਵੀ ਕੱਢ ਕੇ ਉਹਨਾਂ ਤੇ ਕਿਸੇ ਤੇ ਮਨੀ ਲਾਂਡਰਿੰਗ ਪਾਈ, ਔਰ ਕਿਵੇਂ ਯਾਨੀ ਉਹਨਾਂ ਨੇ ਜਿਹੜੇ ਉਹਦੇ 'ਚ ਕੋਈ ਜਿਨ੍ਹਾਂ ਨੂੰ ਇਹ ਦਹਿਸ਼ਤਗਰਦ ਕਹਿੰਦੇ ਸੀ ਉਹ ਵੱਡੇ ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਭਗੌੜੇ ਨੇ। ਲੇਕਿਨ ਉਹਦੇ 'ਚ ਜਿਹੜੇ ਮਿਡਲ ਲਾਈਨ ਬਣ ਕੇ ਜਿਹੜੇ ਸਪੋਰਟਿਵ ਬੇਸ ਸੀ ਜਾਂ ਬੇਸ ਦੇ ਥੱਲੇ ਗੱਲ ਕਰਦੇ ਸੀ, ਔਰ ਜਿਹੜੇ ਈਵਨ ਜੋ ਗਾਰੰਟੀਜ਼ ਜੋ ਹੱਕ ਉਹਨਾਂ ਨੂੰ ਆਇਨ ਦਿੰਦਾ ਹੈ, ਕਨਸਟੀਟਿਊਸ਼ਨ ਦਿੰਦਾ ਹੈ, ਉਹਨਾਂ ਦੀ ਆਵਾਜ਼ ਬੰਦ ਕਰਨੀ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣਾ। ਔਰ ਉਹੀ ਪੈਟਰਨ ਕਸ਼ਮੀਰ 'ਚ 5 ਅਗਸਤ 2019 ਤੋਂ ਵੀ ਉਹਨਾਂ ਨੇ ਯੂਪੀ, ਬਿਹਾਰ, ਦੂਸਰੀਆਂ ਜੇਲ੍ਹਾਂ 'ਚ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ ਉਹਨਾਂ ਨੂੰ ਸੁੱਟੇ। ਹੁਣ ਪੰਜਾਬ 'ਚ ਬੇਸ਼ੱਕ ਇਹਨਾਂ ਨੇ ਅਧਿਕਾਰਕ ਤੌਰ ਦੇ ਉੱਤੇ ਤਾਂ 78 ਅਰੈਸਟ ਦੀ ਗੱਲ ਕੀਤੀ, ਪਰ ਅਸੀਂ ਸਾਡੀ ਜਾਣਕਾਰੀ ਮੁਤਾਬਕ ਇਸ ਵੇਲੇ 500 ਤੋਂ ਜ਼ਿਆਦਾ ਜਿਹੜੇ ਐਕਟਿਵਿਸਟ ਨੇ, ਔਰ ਉਹ ਇਕੱਲੇ ਐਕਟਿਵਿਸਟ ਲੈਵਲ ਤੇ ਹੀ ਨਹੀਂ ਨੇ, ਈਵਨ ਸਟੂਡੈਂਟ ਜਿਵੇਂ ਡਾਕਟਰ ਮੱਖਣ ਸਿੰਘ ਗੰਡੂਆ ਉਹਨਾਂ ਦਾ ਪਿੰਡ ਹੈ, PhD ਸਟੂਡੈਂਟ ਨੇ, ਇਹਨਾਂ ਨੂੰ ਚੱਕਿਆ ਗਿਆ। ਔਰ ਇਵੇਂ ਹੀ ਤੁਸੀਂ ਸਰ ਸਰਬਜੀਤ ਸਿੰਘ ਘੁਮਾਣ ਜਿਹੜੇ ਫ੍ਰੀਲੈਂਸ ਜਰਨਲਿਸਟ ਵੀ ਨੇ ਔਰ ਸਿੱਖ ਥਿੰਕਰ ਵੀ ਨੇ, ਔਰ ਜ਼ਾਹਰ ਹੈ ਸਾਡੀ TV 84 ਟੀਮ ਦਾ ਹਿੱਸਾ ਵੀ ਨੇ, ਉਹ ਉਹਨਾਂ ਦੇ ਛਾਪੇ ਪੈ ਰਹੇ ਨੇ ਔਰ ਉਹਨਾਂ ਨੂੰ ਤਲਬ ਕੀਤਾ ਹੋਇਆ ਥਾਣਿਆਂ। ਬਹੁਤ ਸਾਰੇ ਜਿਹੜੇ ਨੇ ਨਾਰਾਇਣ ਸਿੰਘ ਚੌੜਾ ਔਰ ਬਾਕੀ ਐਕਟਿਵਿਸਟ ਜਿਹੜੇ ਨੇ। ਸੋ ਇਹ ਜਿਹੜਾ ਉਹਨਾਂ ਦਾ ਆਪਰੇਸ਼ਨ ਕਾਸੋ ਦੇ ਥੱਲੇ ਉਹਦੇ 'ਚ ਪਿੰਡਾਂ 'ਚ ਫੈਲੇ ਹੋਏ ਨੇ, ਔਰ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਵੀ, ਔਰ ਉਹਨਾਂ ਦੇ ਕੋਲ ਉਹ ਲਿਸਟਾਂ ਨੇ ਈਵਨ ਜਿਹੜੇ ਕਦੇ ਸੋਸ਼ਲ ਮੀਡੀਆ ਤੇ ਐਕਟਿਵ ਰਹੇ। ਔਰ ਹਾਲਾਤ ਇਹ ਨੇ ਵੀ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੰਟਰਨੈਟ ਸਰਵਿਸਿਜ਼, ਕੁਛ ਥਾਵਾਂ ਤੇ ਮੋਬਾਈਲ ਸਰਵਿਸਿਜ਼, ਔਰ ਈਵਨ ਚੰਡੀਗੜ੍ਹ 'ਚ ਵੀ ਉਹਨਾਂ ਨੇ ਦਫਾ 144 ਔਰ ਦੂਸਰਾ ਲਾ ਕੇ ਸਾਰਾ ਕੰਮ ਇਸ ਕਿਸਮ ਦਾ ਸ਼ੁਰੂ ਕੀਤਾ ਹੋਇਆ। ਔਰ ਫਲੈਗ ਮਾਰਚਿਸ, ਔਰ ਮੈਂ ਈਵਨ ਅਜੀਤ ਅਖਬਾਰ ਦੀ, ਕਿਉਂਕਿ ਇੱਕ ਦਿਨ ਬਾਅਦ ਉਹਨਾਂ ਦੀ ਸ਼ੋ ਅਪ ਹੁੰਦੀ ਹੈ, ਉਹਨਾਂ ਦੀ ਮੈਂ ਹੈਡਲਾਈਨ ਅੱਜ ਦੀ ਨਿਊਜ਼ 'ਚ ਪੜ੍ਹਦੇ ਹਾਂ ਕਿ ਭਾਈ ਉਹਦੇ 'ਚੋਂ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ। ਇਹ ਕਿਉਂਕਿ ਇਹ ਨੈਰੇਟਿਵ ਲਗਾਤਾਰਤਾ ਨਾਲ 4 ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ। ਪੁਲਿਸ ਵੱਲੋਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਕਈ ਸਥਾਨਾਂ ਤੇ ਫਲੈਗ ਮਾਰਚ, ਇੰਟਰਨੈਟ ਦੀ ਮੁਅੱਤਲੀ ਜਾਰੀ। ਪਰ ਜਦੋਂ ਤੁਸੀਂ ਫਲੈਗ ਮਾਰਚ ਜਲੰਧਰ ਵਾਲੇ ਦੀ ਫੋਟੋ ਦੇਖਦੇ ਹੋ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹ ਦਿਖਾ ਦੇਣ, ਤੇ ਉਹ ਸੈਂਟਰਲ ਦਸਤੇ ਨੇ, BSF ਹੈ, ਪੁਲਿਸ ਨਹੀਂ ਹੈ। ਹੁਣ ਆਲਰੇਡੀ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਕਿ ਜ਼ਾਹਰ ਸਟੇਟ ਸਬਜੈਕਟ ਹੈ, ਉਹਨੂੰ ਸਿੱਧਾ ਅਜੀਤ ਡੋਵਾਲ ਔਰ ਜਿਹਨੂੰ ਇਹਨਾਂ ਨੇ ਬਣਾਇਆ ਹੋਇਆ ਹੁਣ ਉਹਦਾ NIA ਦਾ ਚੀਫ ਵੀ ਕੀ ਨਾਂ ਸੀ ਉਹਦਾ ਪੰਜਾਬ ਦਾ, ਔਰ DGP ਸੀ ਇਹਨਾਂ ਦਾ ਖਾਸਮ ਦਿਨਕਰ ਗੁਪਤਾ, ਉਹਨਾਂ ਦੇ ਥੱਲੇ ਉਹੀ ਸਪੈਸ਼ਲ ਦਸਤੇ ਆਏ ਹੋਏ ਨੇ। ਪੰਜਾਬ ਪੁਲਿਸ ਵਾਲੇ ਤਾਂ ਵਿੱਚ ਸ਼ਾਮਲ ਵਾਜਿਆਂ ਵਾਂਗ ਖੜੇ ਕੀਤੇ ਹੋਏ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜੇ ਤੁਸੀਂ ਇਹ ਸਾਰੀ ਖਬਰ ਦੀ ਡੀਟੇਲ ਦੇਖਦੇ ਹੋ, ਔਰ ਜੋ ਪੰਜਾਬ 'ਚੋਂ ਸਾਨੂੰ ਇਨਪੁਟ ਮਿਲ ਰਹੀ ਹੈ, ਬਹੁਤ ਵੱਡੇ ਪੈਮਾਨੇ ਤੇ ਹਰਾਸਮੈਂਟ ਹੈ। ਔਰ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਕਿ ਇੱਕ ਤਾਂ ਐਕਟਿਵ ਜਿਵੇਂ ਵਾਰਸ ਪੰਜਾਬ ਦੇ, ਤਾਂ ਉਹ ਜਿਹੜੇ ਉਹਨਾਂ ਦੇ ਅਹੁਦੇਦਾਰ, ਉਹ ਤਾਂ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਨੇ ਕਲੈਪਸ ਕੀਤਾ ਹੀ ਕੀਤਾ। ਪਰ ਉਹਨਾਂ ਨੂੰ ਸੀ ਕਿ ਇਸ ਸਾਰੇ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਪੰਥਕ ਹਲਕਿਆਂ 'ਚ, ਔਰ ਇਹਦੇ 'ਚ ਈਵਨ ਜਿਹੜੇ ਕਿਸਾਨ ਮੂਵਮੈਂਟ ਵੇਲੇ ਵੀ, ਕਿਉਂਕਿ ਕਿਸਾਨ ਲਹਿਰ ਵੇਲੇ 2 ਕਿਸਮ ਦੀ ਲੀਡਰਸ਼ਿਪ ਸੀ, 32 ਜਥੇਬੰਦੀਆਂ ਸੀ। ਇੱਕ ਤਾਂ ਕਾਮਰੇਡੀ ਸੀ, ਉਹਨਾਂ ਵੱਲੋਂ ਨਾ ਕੋਈ ਬਿਆਨ ਆਇਆ ਜਾਂ ਕੋਈ ਅਦਰਵਾਈਜ਼ ਦੇਖਦੇ ਹਾਂ। ਦੂਸਰੇ ਸੀ ਜਿਹੜੇ ਕਿਸਾਨੀ ਲਹਿਰ ਨੂੰ ਦੇ ਨਾਲ ਜੁੜੇ ਹੋਏ ਨੇ ਲੇਕਿਨ ਪੰਥਕ ਵਿਚਾਰਧਾਰਾ ਰੱਖਦੇ ਨੇ। ਇਹੀ ਕਾਰਨ ਹੈ ਕਿ ਪੰਥਕ ਵਿਚਾਰਧਾਰਾਵਾਂ ਵਾਲਿਆਂ ਨੇ ਸਿੰਘੂ ਬਾਰਡਰ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹੀ ਉਹ ਸਾਰੇ ਮੋਰਚਿਆਂ ਨੂੰ ਲੜਦੇ ਰਹੇ ਜੀ। ਉਹਨਾਂ ਦੇ ਘਰਾਂ 'ਚ ਵੀ ਛਾਪੇ ਨੇ ਜਾਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ। ਔਰ ਕੱਲੀ ਇਹ ਗੱਲ ਨਹੀਂ ਹੈ ਕਿ ਵੀ ਇਹ ਸੈਂਟਰਲ ਏਜੰਸੀਆਂ ਨੇ। ਕੱਲ ਇੱਕ ਜਿਹੜੇ ਸੱਜਣ ਇਨਸਾਈਡਰ ਨੇ ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਪੰਜਾਬ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ 2 ਚੀਜ਼ਾਂ ਦੇ ਉੱਤੇ ਉਹਨਾਂ ਨੇ ਬਹੁਤ ਇਨਵੈਸਟਮੈਂਟ ਕੀਤੀ ਕਿ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ BJP ਦਾ ਸਟੇਟ ਆਫ ਦਾ ਆਰਟ ਦਫ਼ਤਰ ਹੈ, ਉਹਦੇ 'ਚ ਏਅਰ ਕੰਡੀਸ਼ਨਿੰਗ, ਦੂਜੀਆਂ ਹਰ ਸਹੂਲਤਾਂ, ਔਰ ਵੱਡੀ ਗਿਣਤੀ ਦੇ ਵਿੱਚ ਪੇਡ ਪ੍ਰੋਫੈਸ਼ਨਲ IT
ਸੈਕਟਰ ਦੇ ਲੋਕ, ਉਹਨਾਂ ਨੇ ਕਿਹਾ ਇਹ ਸਾਰੇ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਹੀ ਸਪਰਿੰਗ ਅਪ ਹੋਏ ਨੇ ਜੀ। ਦੂਸਰਾ ਉਹਨਾਂ ਨੇ ਕਿਹਾ ਜੀ ਕੱਲੀ ਇਹ ਗੱਲ ਨਹੀਂ ਹੈ ਵੀ ਕਿਹੜਾ ਕੇਸ NIA ਨੇ ਕਰਨਾ ਹੈ, ਪੰਜਾਬ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਵਿੱਚ NIA ਜਿਹੜੀ ਹੈ ਉਹਨਾਂ ਦਾ ਦਫ਼ਤਰ ਹੈ, ਵੈਲ ਇਕਵਿਪਡ ਪੂਰਾ। ਔਰ ਇਹਦੇ 'ਚ ਉਹ ਜਿਹੜੀ ਸਟੇਟ CID ਜਾਂ ਅੱਗੇ ਹੁੰਦਾ ਸੀ ਭੇਜਿਆ ਬੰਦਾ, ਉਹਦੇ ਤੇ ਕੋਈ ਤਵਾਰ ਨਹੀਂ ਕਰਦੇ, ਉਹ ਡਿਸਟ੍ਰਿਕਟ ਹੈੱਡਕੁਆਰਟਰ 'ਚ ਖੁਦ ਸਮਨ ਕਰਕੇ ਤਲਬ ਕਰਦੇ ਨੇ ਜਿਹਨੂੰ ਵੀ ਉਹਨਾਂ ਨੇ ਕਰਨਾ। ਸੋ ਆਲਰੇਡੀ ਪੰਜਾਬ ਜਿਹੜਾ ਇੱਕ ਤਾਂ ਅਸੀਂ ਕਹਿੰਦੇ ਹੀ ਸੀ ਵੀ ਕਾਲੋਨੀ ਹੈ, ਔਰ ਭਗਵੰਤ ਮਾਨ ਨੇ ਜਿਹੜੀ ਆ ਉਹ ਸੈਟਿੰਗ ਕਰ ਲਈ ਆ ਅਮਿਤ ਸ਼ਾਹ ਨਾਲ, ਜਿਵੇਂ ਅਮਰਿੰਦਰ ਨੇ ਕੀਤੀ ਸੀ ਵੀ BJP ਵਾਂਗ ਰਨ ਕਰੇਗਾ। ਲੇਕਿਨ ਗੱਲ ਇਹ ਹੈ ਵੀ ਪੰਜਾਬ ਡਾਇਰੈਕਟਲੀ ਜਿਹੜਾ ਇਸ ਵੇਲੇ ਉਹਨਾਂ ਦੀ ਗ੍ਰਿਪ ਦੇ ਵਿੱਚ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਫਲੈਗ ਮਾਰਚ ਦੀ ਗੱਲ ਕਰਦੇ ਹਾਂ, ਨਾਲ ਦੀ ਨਾਲ ਫੜੋ ਫੜੀ ਦਾ ਸਿਲਸਿਲਾ, ਔਰ ਇਸ ਦੇ ਨਾਲ ਜੁੜਿਆ ਹੋਇਆ ਵੱਡੇ ਪੈਮਾਨੇ ਦੇ ਉੱਤੇ ਅਰੈਸਟ ਵੀ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਔਰ NSA ਇੱਕ ਗੱਲ ਵੀ ਸਾਹਮਣੇ ਆਈ, ਜਿਹੜੇ ਇੱਕ ਚੰਡੀਗੜ੍ਹ ਦੇ ਵਕੀਲ ਵੀ ਦੱਸ ਰਹੇ ਸੀ ਕਿ ਉਹਨਾਂ ਨੇ ਦੇਖਿਆ ਕਿ ਭਾਈ ਇੱਥੇ ਜੇ ਤੁਸੀਂ ਕੇਸ ਕੋਈ ਲੋਕਲ ਪਾਓਗੇ ਵੀ ਜੱਜ ਦੇ ਸਾਹਮਣੇ ਜਾਏਗਾ, ਜੇ ਜੱਜ ਕੋਈ ਪੰਜਾਬ ਦਾ ਉਹ ਹਿੰਦੂ ਤੋਂ ਵੀ ਹੋਏ ਉਹ ਤਾਂ ਧੱਕਾ ਕਰਦੇ ਨੇ, ਉਹਦੇ 2 ਕਿਤਾਬਾਂ ਰੱਖਣ ਕਰਕੇ ਵੀ ਜਿਹੜਾ ਤੁਹਾਨੂੰ ਉਮਰ ਕੈਦ ਦੇ ਸਕਦਾ। ਉਹਨਾਂ ਨੇ ਕਿਹਾ ਜੀ NSA ਲਾ ਦਿਓ। ਹੁਣ NSA ਦਾ ਕੀ ਆ, ਔਰ ਉਹਦੇ 'ਚ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿੰਨੀਆਂ ਅਰੈਸਟ ਹੋਈਆਂ, ਕਿਉਂਕਿ ਬਹੁਤ ਸਾਰਿਆਂ ਦੇ NSA ਲਾਇਆ ਜਾ ਰਿਹਾ। ਕਿਉਂਕਿ ਜਿਹੜਾ ਨਾਰਮਲ ਕ੍ਰਿਮੀਨਲ ਐਕਟ ਦੇ ਥੱਲੇ ਤੁਸੀਂ ਕਿਸੇ ਤੇ ਕੇਸ ਪਾਉਂਦੇ ਹੋ ਤੇ ਵਿਦਿਨ 24 ਆਵਰਸ ਤੁਹਾਨੂੰ ਮੈਜਿਸਟ੍ਰੇਟ ਦੇ ਪੇਸ਼ ਕਰਨਾ ਪੈਂਦਾ। ਹੁਣ ਜਦੋਂ ਤੁਸੀਂ NSA ਲਾਉਂਦੇ ਹੋ ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ, ਔਰ NSA ਦੇ ਥੱਲੇ ਤੁਸੀਂ ਭਾਰਤ ਭਰ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਲਿਜਾ ਸਕਦੇ ਹੋ। ਔਰ ਜੇ ਇਹਨਾਂ ਨੇ ਅਸਾਮ ਚੁਣਿਆ ਤੇ ਉਹਦੇ ਰੀਜ਼ਨ ਨੇ, ਕਿਉਂਕਿ ਉੱਥੇ ਦਾ CM ਜਿਹੜਾ ਹੈ ਉਹ ਅਮਿਤ ਸ਼ਾਹ ਦਾ ਪ੍ਰੋਟੇਜੇ ਔਰ ਬੜਾ ਜ਼ਾਲਮ ਕਿਸਮ ਦਾ, ਔਰ ਬੜੀਆਂ ਡਰਟੀ ਪ੍ਰਿਜ਼ਨਸ ਉਹਨਾਂ ਦੀਆਂ ਤਾਂ ਡਿਟੇਲਸ ਵੀ ਡਿਬਰੂਗੜ੍ਹ ਕੇ ਕਿੱਥੋਂ ਦੀਆਂ ਆਣੀਆਂ ਸ਼ੁਰੂ ਹੋ ਗਈਆਂ ਕਿ ਉਹ ਉੱਥੇ ਤਾਂ ਜਿਹੜਾ ਉਹ ਜਾਨਵਰਾਂ ਤੋਂ ਬਦਤਰ ਸਲੂਕ ਔਰ ਬਿਲਕੁਲ ਉਸ ਕਿਸਮ ਦਾ ਉਹਨਾਂ ਦਾ ਸਟਾਫ ਔਰ ਉਹਨਾਂ ਨੇ ਉਹ ਰੱਖਿਆ ਹੋਇਆ ਇਸ ਕਿਸਮ ਦਾ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਅਸੀਂ ਸਮਝਦੇ ਹਾਂ ਕਿ ਕੋਈ ਆਵਾਜ਼ ਕਿਸੇ ਪਾਸਿਓਂ ਆਏਗੀ ਜਾਂ ਨਿਕਲੇਗੀ, ਹਾਲਾਂਕਿ ਇਹ ਭਾਵੇਂ ਕੋਇਨਸੀਡੈਂਸ ਇਸ ਨੂੰ ਕਹੋ ਜਾਂ ਅਦਰਵਾਈਜ਼ ਹੈ ਕਿ ਵੀ ਅੱਜ US ਸਟੇਟ ਡਿਪਾਰਟਮੈਂਟ ਨੇ ਜਿਹੜੀ ਉਹਨਾਂ ਦੀ ਐਨੂਅਲ ਕੰਟਰੀ ਰਿਪੋਰਟ ਹੁੰਦੀ ਹੈ ਉਹ ਇੰਡੀਆ ਬਾਰੇ ਵੀ ਉਹਦਾ ਇੰਡੀਆ ਹਿੱਸਾ ਹੁੰਦਾ, ਉਹਦੇ 'ਚ ਉਹਨਾਂ ਨੇ ਇੰਡੀਆ 'ਚ ਜੋ ਕੁਝ ਹੋਣੇ ਹੋ ਰਿਹਾ ਉਹ ਆਲਰੇਡੀ ਵਰਾ 2022 'ਚ ਵੀ ਹੋਇਆ, ਬਾਕੀਆਂ ਦੇ ਨਾਲ ਪੰਜਾਬ 'ਚ ਵੀ ਲਗਾਤਾਰਤਾ ਨਾਲ। ਔਰ ਇਹਨਾਂ ਦੀ ਮੇਨ ਖਬਰ ਹੈ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ, US ਰਿਪੋਰਟ ਕਲੇਮਸ ਸਿਗਨੀਫਿਕੈਂਟ ਹਿਊਮਨ ਰਾਈਟਸ ਇਸ਼ੂਜ਼ ਇਨ ਇੰਡੀਆ। Annual human rights report of the State Department is a mandatory requirement of US Congress, giving details of human rights status in countries across the world. ਹੁਣ ਇਸ ਦੇ ਵਿੱਚ ਉਹਨਾਂ ਨੇ ਇਹ ਕਲੀਅਰਲੀ ਕਿਹਾ ਕਿ ਭਾਈ ਇੰਡੀਆ ਦੀ ਜਿਹੜੀ ਹੈ ਲੈਕ ਆਫ ਅਕਾਊਂਟੇਬਿਲਿਟੀ ਹੈ ਫॉर ऑफिशियल मिसकंडक्ट persisted at all levels of government, contributing to widespread impunity, lax enforcement, shortage of trained police officers, and an overburdened and under-resourced court system contributed to low number of convictions। ਕਿ ਜੁਡੀਸ਼ਰੀ ਵੀ ਫੇਲ ਹੈ, ਪੁਲਿਸ ਵੀ ਜਿਹੜੀ ਹੈ ਉਹ ਅੰਡਰ ਟ੍ਰੇਨਡ ਹੈ। ਔਰ ਇਸ ਦੇ ਨਾਲ ਨਾਲੇ ਪੂਰੀ ਜਿਹੜੀ ਇੰਡੀਆ ਰਿਪੋਰਟ ਦਾ ਅੱਜ ਜਾਰੀ ਹੋਣਾ, ਭਾਵੇਂ ਜੋ ਪੰਜਾਬ 'ਚ ਕ੍ਰੈਕਡਾਊਨ ਹੋਇਆ, G20 ਦੇ ਨੁਮਾਇੰਦੇ ਅੰਮ੍ਰਿਤਸਰ 'ਚ ਬੈਠੇ ਨੇ ਜੀ, ਪੂਰਾ ਜਿਹੜਾ ਇੰਟਰਨੈਟ ਸ਼ਟਡਾਊਨ ਦਾ ਹੋਣਾ, ਫੜੋ ਫੜੀ, ਈਵਨ ਮੋਬਾਈਲ ਸਰਵਿਸਿਜ਼। ਔਰ ਕਈ ਵਾਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ, ਸਾਡੇ ਲਈ ਤਾਂ ਬੰਦਾ ਜਿਹੜਾ ਉਹਨੂੰ ਟਾਰਚਰ ਹੋਏ ਜਾਂ ਬੰਦੇ ਨੂੰ ਮਾਰ ਦਿਓ ਉਹੀ ਲੱਗਦਾ ਸਾਨੂੰ ਕਿ ਵੀ ਸਟੇਟ ਨਾਜਾਇਜ਼ ਕਰ ਰਹੀ ਹੈ। ਲੇਕਿਨ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਇਮੈਜੀਨੇਸ਼ਨ ਬਾਹਰਲੇ ਲਾਅ ਮੇਕਰਸ ਦੀ ਜਾਂ ਬਾਹਰਲੇ ਡਿਗਨਿਟਰੀਜ਼ ਨੇ ਵੀ ਕਮੈਂਟ ਕੀਤਾ, ਉਹਨਾਂ ਨੇ ਇੰਟਰਨੈਟ ਸ਼ਟਡਾਊਨ ਜੀ ਔਰ ਕਲੈਪਸ ਆਫ ਸਿਵਲ ਲਿਬਰਟੀਜ਼। ਔਰ ਇਹੀ ਗੱਲ ਜਿਹੜੀ ਹੈ ਉਹ ਵਾਸ਼ਿੰਗਟਨ ਪੋਸਟ ਦੀ ਸਟੋਰੀ ਅਸੀਂ ਕੱਲ੍ਹ ਵੀ ਪੁਆਇੰਟ ਆਊਟ ਕੀਤੀ ਸੀ ਕਿ ਇੰਡੀਆ ਕੱਟਸ ਇੰਟਰਨੈਟ ਫॉर 27 ਮਿਲੀਅਨ ਪੀਪਲ ਐਮਿਡ ਸਰਚ ਫਾਰ ਫਿਊਜੀਟਿਵ। ਕਿ ਵੀ ਜੇ ਇੱਕ ਬੰਦੇ ਨੂੰ ਫੜਨ ਦੇ ਲਈ ਉਹਨਾਂ ਨੇ 27 ਮਿਲੀਅਨ ਲੋਕਾਂ ਦਾ ਇੰਟਰਨੈਟ ਔਰ ਦੂਜਾ ਇੱਕ ਦਿਨ ਲਈ ਨਹੀਂ 4 ਦਿਨ ਤੋਂ ਕੱਟਿਆ ਹੋਇਆ, ਲੇਕਿਨ ਜਿਹੜਾ SSP ਨੂੰ ਪ੍ਰਮੋਟ ਕਰਕੇ DIG ਬਣਾਇਆ ਜਾ ਰਿਹਾ ਸਵਪਨ ਸ਼ਰਮਾ ਨੂੰ ਕਿ ਜੀ ਤੁਸੀਂ ਆਪਰੇਸ਼ਨ ਵਾਰਿਸ ਪੰਜਾਬ ਦੇ ਬੜਾ ਕਾਮਯਾਬੀ ਨਾਲ ਕੀਤਾ। ਹੁਣ ਇਹੀ ਸਟੇਟ ਡਿਪਾਰਟਮੈਂਟ ਰਿਪੋਰਟ ਪੁਆਇੰਟ ਆਊਟ ਕਰਦੀ ਹੈ ਵੀ ਇੰਡੀਆ 'ਚ ਹੁੰਦਾ ਕੀ ਹੈ, arbitrary arrest and detention, political prisoners or detainees,
arbitrary or unlawful interference with privacy, restrictions on freedom of expression and media, including violence or threats of violence, unjustified arrests or prosecutions of journalists, and enforcement or threat to enforce criminal libel laws to limit expression are some of the other human rights violations in India. ਹੁਣ ਇਸ ਦੀ ਟਾਈਮਿੰਗ ਇੰਪੋਰਟੈਂਟ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਵੀ ਸ਼ਾਇਦ ਅਮਰੀਕਾ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂ ਅਲਟੀਮੇਟਲੀ ਕਿਉਂਕਿ ਸਟ੍ਰੈਟੇਜਿਕ ਪਾਰਟਨਰ ਹੈ, ਕੱਢਣ ਪਾਉਣ ਨੂੰ ਕੁਝ ਨਹੀਂ ਹੈ। ਔਰ ਈਵਨ ਕੈਨੇਡਾ ਦੇ ਲੈਵਲ ਦੇ ਉੱਤੇ ਵੀ ਅਸੀਂ ਰਿਪੋਰਟ ਦੇਖਦੇ ਹਾਂ ਵੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਕਮੇਟੀਜ਼ ਔਰ ontario ਸਟੇਟ ਦੇ ਜਿੰਨੇ ਗੁਰਦੁਆਰਾ ਕਮੇਟੀਜ਼ ਨੇ ਉਹਨਾਂ ਨੇ ਅੱਜ ਇੱਕ ਬੜੀ ਡਿਟੇਲ ਰਿਪੋਰਟ ਜਾਰੀ ਕੀਤੀ ਹੈ, 6 ਕਾਲ ਔਨ ਕੈਨੇਡਾ ਟੂ ਟੇਕ ਇੰਡੀਅਨ ਫੋਰਨ ਇੰਟਰਫੇਰੈਂਸ ਸੀਰੀਅਸਲੀ। ਉਹਨਾਂ ਨੇ ਕਿਹਾ ਕਿ ਭਾਈ 1980 ਤੋਂ ਇੰਡੀਆ ਦੀ ਇੰਟਰਫੇਰੈਂਸ ਸਾਡੇ ਸਿੱਖ ਅਫੇਅਰਸ ਦੇ ਵਿੱਚ ਚੱਲ ਰਹੀ ਹੈ ਔਰ ਇਸ ਦਾ ਉਹਨਾਂ ਨੇ ਕਿਹਾ ਕਿ ਉਹਦਾ ਟਾਈਟਲ ਹੈ ਇੰਡੀਅਨ ਫੋਰਨ ਇੰਟਰਫੇਰੈਂਸ, ਇੰਟੀਮੀਡੇਸ਼ਨ, ਡਿਸਇਨਫੋਰਮੇਸ਼ਨ ਐਂਡ ਅੰਡਰਮਾਈਨਿੰਗ ਕੈਨੇਡੀਅਨ ਇੰਸਟੀਟਿਊਸ਼ਨਸ। ਔਰ ਇਹ ਡਿਟੇਲ ਰਿਪੋਰਟ ਜਿਹੜੇ ਇੰਟਰਸਟਿਡ ਨੇ ਉਹਨੂੰ ਬਾਅਦ ਦੇ ਵਿੱਚ ਵੀ ਦੇਖ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ ਜੀ ਇੰਦਰਾ ਗਾਂਧੀ ਬਾਰੇ ਮੈਂ ਇੱਕ ਕਿਤੇ ਕਮੈਂਟ ਦੇਖ ਰਿਹਾ ਸੀ ਕਿਸੇ ਪ੍ਰੋਮੀਨੈਂਟ ਇਨਸਾਈਡਰ ਦਾ, ਉਹਨੇ ਕਿਹਾ ਜੀ ਉਹ ਬਹੁਤ ਪਰਟਰਬ ਸੀ ਜਦੋਂ ਐਮਰਜੈਂਸੀ ਉਹਨੇ ਲਾਈ ਔਰ ਅਮਰੀਕਾ ਜਾਂ ਵੈਸਟ ਦਾ ਮੀਡੀਆ ਇਹ ਲਿਖਦਾ ਸੀ ਕਿ ਨਹਿਰੂਜ਼ ਡਾਟਰ ਔਨ ਦਾ ਪਾਥ ਆਫ ਡਿਕਟੇਟਰਸ਼ਿਪ ਜੀ, ਕਿ ਵੀ ਉਹਨੂੰ ਇਹ ਲੱਗਦਾ ਸੀ ਕਿ ਵੀ ਇਹ ਉਹ ਬਹੁਤ ਉਹਨੂੰ ਇਹ ਗੱਲ ਜਿਹੜੀ ਹੈ ਚੁੱਭਦੀ ਸੀ। ਪਰ ਹੁਣ ਤਾਂ ਉਹਨੇ ਤਾਂ ਮੋਦੀ ਨੇ ਕੋਈ ਐਮਰਜੈਂਸੀ ਨਹੀਂ ਲਾਈ, ਉਹ ਤਾਂ ਲਾਅ ਇਸ ਕਿਸਮ ਦੇ ਜਿਹੜੇ ਨੇ ਉਹ ਲੈ ਆਉਂਦੇ ਨੇ ਕਿ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਦੇ ਦਿਓ, ਜਿਹਦੇ ਤੇ ਮਰਜ਼ੀ NSA ਲਾ ਦਿਓ, ਜਿੱਥੇ ਮਰਜ਼ੀ ਇੰਟਰਨੈਟ। ਹੁਣ ਜੰਮੂ ਕਸ਼ਮੀਰ ਜਦੋਂ ਤੁਸੀਂ ਇੰਟਰਨੈਸ਼ਨਲ ਰਿਪੋਰਟ ਦੇਖਦੇ ਹੋ ਪਿਛਲੇ ਸਾਲ 'ਚ 300 ਟਾਈਮਸ ਇੰਟਰਨੈਟ ਬੰਦ, ਜਿਹੜਾ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਲਬਨਾਨ ਹੋਏ ਜਿੱਥੇ ਵਾਰ ਚੱਲ ਰਹੀ ਹੈ ਯੂਕਰੇਨ ਦੇ ਵਿੱਚ ਜਾਂ ਬਾਕੀ ਉੱਥੇ ਵੀ ਕਿਤੇ ਨਹੀਂ ਹੋਇਆ, ਸਭ ਤੋਂ ਜ਼ਿਆਦਾ। ਔਰ ਇਹੀ ਪੰਜਾਬ ਦੇ ਵਿੱਚ ਦੌਰ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਪੰਜਾਬ ਦਾ ਐਕਸਪੈਰੀਮੈਂਟ ਇਹਨਾਂ ਨੇ ਪਹਿਲਾਂ ਕਸ਼ਮੀਰ 'ਚ ਕੀਤਾ, ਜੋ ਪੰਜਾਬ ਲੈਬੋਰਟਰੀ ਸੀ 80s ਦੇ ਵਿੱਚ ਸਿੱਖਾਂ ਨੂੰ ਮਾਰਨ ਦਾ, ਫਿਰ ਕਸ਼ਮੀਰ 'ਚ 2019 'ਚ ਆਰਟੀਕਲ 370 ਖਤਮ ਕਰਨ ਤੋਂ ਬਾਅਦ ਜੋ ਉੱਥੇ ਕੀਤਾ ਉਹ ਪੰਜਾਬ ਦੇ ਵਿੱਚ ਰਿਪੀਟ ਹੋਣ ਲੱਗਾ। ਉਹੀ ਇੰਟਰਨੈਟ ਸ਼ਟਡਾਊਨ ਲਾਈਨ ਵੀ ਹੈ ਤੇ ਸੈਕੰਡ ਥਰਡ ਪਾਰਟ ਜਿਹੜਾ ਕੋਈ ਵੀ ਸਿੱਖੀ ਦੀ ਗੱਲ ਸੋਚਣ ਵਾਲਾ ਉਹਨੂੰ ਤੁਸੀਂ ਚੱਕੋ, NSA ਲਾਓ, ਪੰਜਾਬ ਤੋਂ ਬਾਹਰ ਕੱਢ ਦਿਓ, ਭੇਜ ਦਿਓ ਉਹਨਾਂ ਨੂੰ। ਔਰ ਆਉਣ ਵਾਲੇ ਦਿਨ ਅਸੀਂ ਦੇਖਾਂਗੇ ਕਿ ਵੱਡੇ ਪੈਮਾਨੇ ਦੇ ਉੱਤੇ ਅਸਾਮ ਹੀ ਨਹੀਂ ਬਾਕੀ ਵੀ ਜਿਹੜੀਆਂ BJP ਹਿੰਦੂਤਵੀ ਸਟੇਟਸ ਨੇ ਫਿਰ ਉੱਥੇ ਉਹਨਾਂ ਨੂੰ ਡਿਸਆਨਰ ਕਰੋ, ਉਹਨਾਂ ਨੂੰ ਜਿਹੜਾ ਬ੍ਰੇਕਡਾਊਨ ਕਰੋ ਉਹਨਾਂ ਦਾ। ਸੋ ਸਾਡੇ ਲਈ ਤਾਂ ਇਹ ਕਾਲਾ ਪਾਣੀ ਬਣ ਗਏ ਹੋਏ ਨੇ, ਜਾਂ ਕਾਲਾ ਪਾਣੀ ਬਣਾ ਅਸਾਮ ਭੇਜਣਾ, ਕਾਲਾ ਪਾਣੀ ਭੇਜਣਾ। ਕਿ ਈਵਨ ਇੱਕ ਹੋਰ ਹਾਈ ਕੋਰਟ ਐਡਵੋਕੇਟ ਕਹਿ ਰਹੇ ਸੀ ਕਿਸੇ ਵੀ ਹਾਲਤ 'ਚ ਬੇਸ਼ੱਕ ਅੰਡਰ ਟਰਾਇਲ ਹੈ ਕੋਈ, ਅੰਡਰ ਡਿਟੈਂਸ਼ਨ ਹੈ ਜਾਂ NSA ਲਾਇਆ, ਤੁਸੀਂ ਹੋਮ ਸਟੇਟ ਤੋਂ ਜਿਹੜਾ ਉਹਦੇ ਘਰੋਂ ਨੂੰ ਦੂਰ ਨਹੀਂ ਰੱਖ ਸਕਦੇ। ਲੇਕਿਨ ਇਸ ਵੇਲੇ ਉਹਨਾਂ ਦਾ ਜੋ ਮਰਜ਼ੀ ਹੈ, ਉਹ ਡੈਮੋਕ੍ਰੇਸੀ ਜਮਹੂਰੀਅਤ ਦੇ ਨਾਂ ਥੱਲੇ ਉਹ ਕਿਰਨ ਰਿਜਿਜੂ ਹੈ ਉਹਨਾਂ ਦਾ ਲਾਅ ਮਿਨਿਸਟਰ, ਉਹ ਚੀਫ ਜਸਟਿਸ ਚੰਦਰਚੂੜ ਜਿਹਨੇ ਥੋੜੇ ਬਹੁਤ ਕਣੀ ਦਿਖਾਈ ਕੁਝ ਮੁੱਦਿਆਂ ਤੇ, ਉਹਨਾਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਫਲਾਣੀ ਰਿਪੋਰਟ ਕੋਰਟ ਨੇ ਕਿਵੇਂ ਆਰਡਰ ਕਰਤਾ ਹੈ ਕਿ ਉਹਨੂੰ ਪਬਲਿਕ ਕਰੋ। ਜੇ ਜਿਹੜੀਆਂ ਜੱਜਾਂ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਜੇ ਅਸੀਂ ਪਬਲਿਕ ਕਰ ਦਈਏ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕੀ ਹੈ। ਔਰ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਕੁੱਤਾ ਫੋਰਸ ਇਹਨਾਂ ਨੇ IT ਸੈਕਟਰ ਦੀ ਰੱਖੀ ਹੋਈ ਹੈ, ਉਹ ਚੀਫ ਜਸਟਿਸ ਚੰਦਰਚੂੜ ਨੂੰ ਜਿਹੜੀ ਆ ਟਰੋਲ ਕਰ ਰਹੀ ਹੈ। ਔਰ ਇਸ ਕਿਸਮ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਕਿ ਜੱਜ ਆਪਣੇ ਚੈਂਬਰ ਦੇ ਅੰਦਰ ਫੈਸਲਾ ਲਿਖਣ ਵੇਲੇ ਸੁਰੱਖਿਅਤ ਨਹੀਂ ਨੇ। ਪੰਜਾਬ ਤੋਂ ਦੇ ਵਿੱਚ ਬਾਹਰੋਂ ਲਿਆ ਕੇ ਤੁਸੀਂ ਜਿੰਨੇ ਵੀ ਦੇਖੋਗੇ, ਕੋਈ ਯਾਦਵ ਹੈ ਤੇ ਕੋਈ ਸ਼ਰਮਾ ਹੈ ਤੇ ਕੋਈ ਵਰਮਾ ਹੈ ਤੇ ਦੂਜੇ ਨੇ। ਔਰ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਉਹਨਾਂ ਦੇ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਹੈੱਡਕੁਆਰਟਰ, ਉਹਦੇ ਥੱਲੇ ਪੰਜਾਬ ਪੁਲਿਸ ਜਿਹੜੀ ਹੈ ਉਹ ਤਾਂ ਇੱਕ ਸ਼ੋਅ ਪੀਸ ਰੱਖੀ ਹੋਈ ਹੈ ਕਿ ਪੱਗਾਂ ਬਣਾ ਕੇ ਉਹ ਜਿਹੜੇ ਨੇ ਸੂਰਾਂ ਦੀ ਤਰ੍ਹਾਂ ਪਲੇ ਹੋਏ ਉਹਨਾਂ ਨੂੰ ਦਿਖਾਉਂਦੇ ਨੇ ਜੀ ਇਹ ਦੱਸਣ ਲਈ। ਫਿਰ ਇੱਕ ਤਬਕਾ ਮੀਡੀਆ 'ਚ ਲੱਗ ਜਾਂਦਾ, ਦੇਖੋ ਜੀ ਪੈਟਰੀਓਟਿਕ ਪੰਜਾਬ ਪੁਲਿਸ ਉਹਨੇ ਕਿੰਨਾ ਰਿਸਟ੍ਰੇਨ ਦਿਖਾਇਆ ਜਨਾਲੇ ਵੇਲੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਉਹ ਬੇਅਦਬੀ ਨਹੀਂ ਸੀ ਚਾਹੁੰਦੇ। ਪਰ ਹੁਣ ਦੇਖੋ ਕਿੰਨਾ ਰਿਮਾਰਕੇਬਲ ਆਪਰੇਸ਼ਨ ਕੀਤਾ। ਸੋ ਇਸ ਸਾਰੇ ਨੂੰ ਸਾਨੂੰ ਸਮਝਣਾ ਪਏਗਾ ਕਿ ਇਸ ਦੀਆਂ ਮਲਟੀਪਲ ਲੇਅਰਸ ਨੇ ਜਿਹੜੀ ਹਕੂਮਤੀ ਲਾਈਨ ਦੀ ਹੈ, ਔਰ ਸਾਨੂੰ ਇਹਨਾਂ ਦਾ ਜਵਾਬ ਦੇਣ ਦੇ ਲਈ
ਸੰਜਮ ਠਰਮੇ ਸਟ੍ਰੈਟਜੀ ਪਰ ਨਾਲ ਦੀ ਨਾਲ ਸਿਆਣਪ ਭਰੀ ਸਟ੍ਰੈਟਜੀ ਦੇ ਨਾਲ ਇਸ ਨੂੰ ਡੀਲ ਕਰਨਾ ਹੋਵੇਗਾ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਬਹੁਤ ਇੰਪੋਰਟੈਂਟ ਆ ਤੇ ਇਸੇ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।